सजदा वे हानिया नूर महल दी मोरी। तू फुल गुलाबी वे मैं भी कुंगू परी कटोरी। तू फुल गुलाबी वे मैं भी कुंगू परी कटोरी। आ दिल पर चाहिए वे तेरी तड़पे सोल चकोरी। आ दिल पर चाहिए वे तेरी तड़पे सोल चकोरी। इस इश्कों बचिए नी जेड़ा जाए हडानू खोरी। इस इश्कों बचिए नी जेड़ा जाए हडानू खोरी। मैं पहला थोड़ा जिक्र किया कि नूर में 2 वारी लुटिया वो जलंधर कदर से अंग्रेज़ों का लिखा है जरा उस जमाने दे विच जदों आउंदे सी ना तार भी अफगानिस्तान वगैरह वालों वो घोड़े हुंदे सी उन्हां कोल सने घोड़ी उन्होंने गलियां विच आ वड़ना बाजार विच क्योंकि जेड़े खांदे पींदे लोग है या मर्चेंट है वो सारे शहरों में हुंदे सी। शहरों में लुटते सी पिंडां नूं थोड़ा लुटना शहरों दे सी लुटना होना। वो शाह फतेह अली है उधर एक मज़ार सूफी फकीर का नूर महल दे नॉर्थ ईस्ट दे विच उस दे विच एक महल्ला है मोरी महल्ला। मोरी महल्ला वो क्यों मोरी महल्ला उसका नाम मैं तुहानूं दसदा। वो जिसले सने घोड़ी आउंदे सी वो महल्ले वालियां ने अपने महल्ले का जिहड़ा जिथों वड़दे सी ना शाह फतेह अली वाल नूं उधर नूं रास्ता इन्ना छोटा कर दिता जिहदे विच दी सने घोड़े तक ही बंदा भी जिहड़ा कोडा होके जावे। हाँ वो तकरीबन 3.5-4 फुट उच्चा हुंदा सी। ऐदा महराब बना देनी दरवाज़ा उही दरवाज़ा हुंदा सी। ਉਹਦੇ ਵਿੱਚ ਤੁਸੀਂ ਕੋਡੇ ਹੋ ਕੇ ਲੰਘਦੇ ਆ ਪੈਦਲ ਤੁਸੀਂ ਘੋੜਾ ਤਾਂ ਕੀ ਹੈ ਬੰਦਾ ਨਹੀਂ ਉੱਦਾਂ ਸਿੱਧਾ ਖੜਾ ਹੋ ਕੇ ਲੰਘ ਸਕਦਾ ਸੀ। ਉਸ ਨੂੰ ਮੋਰੀ ਕਹਿੰਦੇ ਸੀ। ਉਹ ਇਸ ਪਿੱਛੇ ਉਸ ਮਹੱਲੇ ਦਾ ਨਾਮ ਮੋਰੀ ਮਹੱਲਾ ਸੀ। ਉਹ ਨੌਰਥ ਈਸਟ ਦੇ ਵਿੱਚ ਸੀਗੀ ਛੋਟੀ ਗਲੀ। ਇਹ ਮੈਨੂੰ ਵੀ ਪਹਿਲਾਂ ਨਾ ਸੀ ਪਤਾ ਇਹ 1953-54 मैं जदों इत्थे म्यूनसिपल कमेटी का प्रेजिडेंट बनया मैं उस मुहल्ले का फर्श ठीक करवा रहा सी नालियां। उधर पुराने नक्शे विच भी देखिया सी नूर महल दे विच मोरी महल्ला तो उत्थे भी सारे देखो मोरी महल्ला। उस मुहल्ले दे विच भराई रहिंदा सी वो 2 तारा बजाउंदा सी। ਉਹ ਫਿਰ ਕਿਹਨੇ ਗਾਇਆ ਉਹ 2 ਤਰ੍ਹਾਂ ਦੇ ਹੋ ਸਕਦੇ ਜਾਂ ਰਕਾਸਾ ਨਹੀਂ ਕਿਸੇ ਨੇ ਗਾਇਆ। ਰਕਾਸਾ ਸਮਝਦੇ ਹੋ ਨੱਚਣ ਵਾਲੀ ਕਿਉਂਕਿ ਹਰ ਸ਼ਹਿਰਾਂ ਦੇ ਵਿੱਚ ਤਕਰੀਬਨ ਇੱਕ ਨੱਚਣ ਵਾਲੀ ਹੁੰਦੀ ਸੀ ਜਿਹੜੇ ਖਾਂਦੇ ਪੀਂਦੇ ਲੋਕ ਵਿਆਹ ਸ਼ਾਦੀ ਨਾਲ ਲੈ ਜਾਂਦੇ ਸੀ ਨਾਲ ਜਾਂ ਉੱਥੇ ਉਹਨੇ ਨੱਚਣਾ ਤਾਂ ਲੈਣਾ। ਉਹਨਾਂ ਨੂੰ ਆਮ ਤੌਰ 'ਤੇ ਕੰਜਰ ਕਹਿੰਦੇ ਸੀ। ਨੂਰ ਮਹਿਲ ਵਿੱਚ ਸੀ ਉਹ ਸਾਡੇ ਵੇਲੇ ਵੀ ਸੀ। ਉਹ ਜਿਹੜਾ ਜਾਂ ਤਾਂ ਉਹਨੇ ਗਾਇਆ 2 ਤਾਰਾ ਵੱਜਦਾ ਵੇ ਰਾਂਝਣ ਨੂਰ ਮਹਿਲ ਦੀ ਮੋਰੀ ਕਿਉਂਕਿ 1921 ਦੇ ਵਿੱਚ ਇੱਦਾਂ ਦੇ ਲੋਕ ਜਿਹਨਾਂ ਤੋਂ ਮੈਂ ਸੁਣਿਆ ਵੀ ਉਹ ਡਾਂਸ ਕਰਦੇ ਸੀ। ਪਰ ਇਹ ਗੀਤ ਜਿਹੜੇ ਪੁਰਾਣਾ ਚੱਲਿਆ ਆ ਰਿਹਾ ਲੋਕ ਗੀਤ ਇੱਕੋ ਸਾਲ ਵਿੱਚ ਨਹੀਂ ਬਣਦਾ। ਲੋਕ ਗੀਤ ਬਣਦਾ ਹੈਗਾ ਅੱਜ ਕਿਸੇ ਨੇ ਜੋੜਿਆ ਕੱਲ੍ਹ ਨੂੰ ਕਿਸੇ ਨੇ ਜੋੜਿਆ ਇੱਦਾਂ ਜੋੜਦੇ ਜੋੜਦੇ ਹੋ ਜਾਂਦਾ। ਉਹ ਪਰਾਈ ਦਾ ਇੱਕ ਜਿਹੜਾ ਘਰ ਸੀਗਾ ਨਾ ਜਾਂ ਦੂਸਰਾ ਜਲਸੇ ਵਾਲਿਆਂ ਨੇ ਜਲਸਾ ਉਹ ਤੁਸੀਂ ਜਲਸੇ ਨਹੀਂ ਦੇਖੇ ਹੋ। ਉਹ ਜਲਸੇ ਇੱਕ ਮੁੰਡਾ ਘੱਗਰੀ ਪਾ ਕੇ ਔਰਤਾਂ ਦੇ ਕੱਪੜੇ ਪਾ ਕੇ ਇੱਦਾਂ
ਬੋਲੀ ਪਾ ਕੇ ਨੱਚ ਬੋਲੀ ਪਾ ਕੇ ਆਮ ਸਾਰਾ ਗੇੜਾ ਕੱਢਦਾ ਹੈ। ਆਲੇ ਦੁਆਲੇ ਲੋਕ ਹੁੰਦੇ ਆ ਜਿਹੜੇ 100-200 ਜਿੰਨੇ ਵੀ ਇਕੱਠੇ ਹੋਏ ਸੁਣਨ ਵਾਲੇ ਬੋਲੀ, ਉਹ ਮੈਂ ਸੁਣੀ ਆ। ਆਮ ਤੌਰ 'ਤੇ ਸ਼ਾਹ ਫਤਿਹ ਦਾ ਮੇਲਾ ਹੁੰਦਾ ਸੀ ਹਰ ਸਾਲ, ਹਾੜ ਜੇਠ ਨੂੰ। ਉਦੋਂ ਉਹ ਮੇਲੇ 'ਤੇ ਆਉਂਦੇ ਹੁੰਦੇ ਸੀਗੇ। ਤੇ ਇੱਥੇ ਸਾਡੇ ਹੁਣ ਵੀ ਲੱਗਦਾ ਮੇਲਾ? ਮੇਲਾ ਤਾਂ ਹੁਣ ਵੀ ਹੈਗਾ, ਪਰ ਉਹ ਸ਼ਕਲ ਦਾ ਨਹੀਂ ਹੈ। ਉਹ ਉਸ ਵੇਲੇ ਜ਼ਿਆਦਾ ਲੱਗਦਾ ਸੀ। ਆਪਣੇ 47 ਤੋਂ ਪਹਿਲਾਂ ਮੁਸਲਮਾਨਾਂ ਵੇਲੇ ਜ਼ਿਆਦਾ ਲੱਗਦਾ ਸੀ। ਕਾਫੀ ਤਕੜਾ ਸੀਗਾ। ਆਮ ਤੌਰ 'ਤੇ ਜੱਟਾਂ ਦੀਆਂ ਪਾਰਟੀਆਂ ਦੀਆਂ ਲੜਾਈਆਂ ਉੱਥੇ ਹੁੰਦੀਆਂ ਸੀ। ਉਹ ਗੇੜਾ ਕੱਢਣਾ ਜਾਂ ਤਾਂ ਬੋਲੀ ਪਾ ਕੇ ਉਹਨੇ ਗਾਇਆ, ਲੇਕਿਨ ਮੈਂ ਜਿੱਥੇ ਦੇਖਦਾ ਉਹ ਨੱਚਣ ਵਾਲੇ ਦੀ ਬੋਲੀ ਦੇ ਨਾਲ ਇਹ ਫਿੱਟ ਨਹੀਂ ਬਹਿੰਦਾ, ਗੀਤ ਨਹੀਂ ਬਣਦਾ। ਹਾਂਜੀ, ਇਹ ਜਿਹੜੇ ਕੋਈ ਡਾਂਸਰ ਹੋਊਗੇ ਉਹਨੇ ਗਾਇਆ। ਕੀ ਹੋਇਆ ਕਦ, ਇਹ ਕੁਛ ਪਤਾ ਨਹੀਂ। ਇਹ ਬਹੁਤ ਪੁਰਾਣੀ ਗੱਲ ਇਹ ਹੋਈ 200 ਸਾਲ ਤੋਂ ਵੀ ਹੋ ਸਕਦਾ ਹੈ, ਹਾਂਜੀ, ਇਦੋਂ ਜ਼ਿਆਦਾ ਵੀ ਹੋ ਸਕਦਾ ਹੈ। ਜਿਹੜੇ ਲੋਕ ਇਹ ਪਤਾ ਕਰਦੇ ਨਹੀਂ। ਹੀ ਆ। ਇਹ ਮੇਰੇ ਖਿਆਲ 'ਚ ਕਿਸੇ ਰਕਾਸਾ ਨਹੀਂ ਹੈਗਾ ਦੋ ਤਾਰਾ ਵੱਜਦਾ ਤੇ ਰਾਂਝਣਾ ਨੂਰ ਮਹਿਲ ਦੀ ਮੋਰੀ, ਕਿਉਂਕਿ ਉੱਥੇ ਮੇਲਾ ਲੱਗਦਾ ਸੀ, ਉੱਥੇ ਡਾਂਸ ਵੀ ਹੁੰਦੇ ਸੀ ਬਾਹਰ। ਫਿਰ ਆਰਡਰ ਦੀ ਸਥਿਤੀ ਜਿਹੜੀ ਹੈ, ਚੱਲ ਨਿਕਲ ਚੱਲੀਏ ਵੇ ਰਾਂਝਣਾ ਤੂੰ ਕਾਲਾ। ਨਹੀਂ ਉਹ ਅਸੀਂ ਨਹੀਂ, ਅਸੀਂ ਸੋਚਦੇ ਨਹੀਂ ਸੀ ਨਹੀਂ ਕਿ ਉਹ ਮੈਂ ਤੁਹਾਨੂੰ ਦੱਸਦਾ, ਲਾਸਟ ਦੇ ਵਿੱਚ ਜਦੋਂ ਰਾਂਝਾ ਤਾਂ ਹੀਰ ਨੱਠੇ ਆ ਨਾ, ਉਹ ਕੰਧ ਪਾੜ ਕੇ ਵਿੱਚ ਦੀ ਨੱਠੇ ਆ। ਇਹ ਹੈ ਉਹ, ਮਤਲਬ ਉਹ ਸਾਰੀ ਉਹਦਾ ਨਾਲ ਵੀ ਜੋੜਿਆ ਨਾ, ਜੋੜ ਦਿੱਤਾ। ਹਾਂਜੀ, ਕਿਉਂਕਿ ਇਹ ਤੁਸੀਂ ਜੇ ਹੀਰ ਪੜ੍ਹੀ ਹੋਵੇ ਨਾ ਤਾਂ ਦੇਖੋ ਕਿ ਮੈਂ ਤਾਂ 2-3 ਵਾਰੀ ਪੜ੍ਹੀ ਆ। ਉਹ ਅਖੀਰ ਮਗੋਰਾ ਜਿਹਾ ਕੱਢ ਕੇ, ਕੱਚੇ ਕੋਠੇ ਹੁੰਦੇ ਸੀਗੇ, ਹਾਂਜੀ, ਉਹਦੇ ਵਿੱਚ ਦੀ ਉਹ ਮਗੋਰਾ ਕੱਢ ਕੇ ਉਹਦੀ ਨੱਠੇ ਆ। ਉਹ ਸੱਪ, ਉਹਦੇ ਸੱਪ ਦਾ ਇਲਾਜ ਕਰਦਾ ਸੀਗਾ। ਠੀਕ ਸੋ ਹੈ। ਇਸ ਤਰ੍ਹਾਂ ਸਾਰਾ ਚੀਜ਼ ਸੀਗਾ, ਸਾਧੂ ਬਣਿਆ ਸੀਗਾ। ਸੋ ਇਹ ਗੀਤ ਉੱਥੇ ਬਣਿਆ। ਪਰਾਈਆਂ ਦਾ ਘਰ ਜਿਹੜਾ ਇਹ ਸੀਗਾ, ਪਰਾਈ ਦਾ ਕੰਮ ਸੀਗਾ, ਲੋਕਾਂ ਦੇ ਘਰਾਂ 'ਚ ਆ ਕੇ ਮੰਗ ਕੇ ਆਪਣਾ ਗੁਜ਼ਾਰਾ ਕਰਨਾ। ਸਾਡੇ ਆਉਂਦਾ ਹੁੰਦਾ ਸੀਗਾ ਨਹੀਂ ਫਿਰ ਚਾਚਾ ਜੀ, ਤੁਸੀਂ ਕਹਿੰਦੇ ਵੀ ਜਿਹੜੇ ਆਉਂਦੇ ਸੀਗੇ ਉੱਥੇ, ਮਤਲਬ ਹਮਲਾਵਰ, ਉਹਨਾਂ ਨੂੰ ਰੋਕਣ ਲਈ ਇਹ ਉਹ ਮਤਲਬ ਕਿ ਵੜਨ, ਕਿਉਂਕਿ ਆਪਣਾ ਘੋੜਾ ਛੱਡ ਕੇ ਨਹੀਂ ਜਾ ਸਕਦੇ। ਹਾਂਜੀ, ਘੋੜਾ ਤਾਂ ਮਿਲਣਾ ਹੀ ਨਹੀਂ ਉਹਨਾਂ ਨੂੰ। ਤੇ ਫਿਰ ਨੂਰ ਮਹਿਲ ਬਣਨ ਤੋਂ ਪਹਿਲਾਂ ਉਧਰੋਂ ਦੀ ਵੜਨਾ ਪੈਂਦਾ ਸੀਗਾ। ਦੇਖੋ ਉਹਨਾਂ ਨੇ ਆਪਣੀ ਗਲੀ ਪਾਸਾ ਸੇਫ ਕਰ ਲਿਆ, ਉਹਨਾਂ ਨੇ ਆਪਣੇ ਪਾਸੇ। ਹਾਂਜੀ, ਠੀਕ ਹੈ। ਉਹ ਉਸ ਮੁਹੱਲੇ ਵਾਲਿਆਂ ਨੇ ਆਪਣਾ ਇਲਾਕਾ ਹਲਕਾ ਸੇਫ ਕਰ ਲਿਆ। ਬਾਕੀ ਸ਼ਹਿਰ ਨੂੰ ਤਾਂ ਲੁੱਟਿਆ ਉਹਨਾਂ ਨੇ 2-3 ਵਾਰੀ। ਮੇਰੇ ਖਿਆਲ ਉਦੋਂ ਵੀ ਜ਼ਿਆਦਾ ਵਾਰੀ ਲੁੱਟ ਹੋਇਆ। ਲੁੱਟ ਤੋਂ ਕੰਮੇ ਉਹਨਾਂ ਦੇ ਨਹੀਂ, ਸਾਰੇ ਸ਼ਹਿਰ ਲੁੱਟ ਹੁੰਦੇ ਸੀ। ਹਾਂਜੀ, ਇਹ ਲੁੱਟ ਹੋਇਆ, ਇੰਨਾ ਤਾਂ ਪਤਾ ਹੈ। ਇਹ ਤਾਂ ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਸੁਣਿਆ। ਹਾਂਜੀ, ਉਹ ਫਿਰ ਗੱਲਾਂ ਚੱਲਦੀਆਂ। ਪੁਰਾਣਾ ਰੂਟ ਵੀ ਬਣਿਆ ਸੀਗਾ ਨਾ ਇਹ ਰੂਟ, ਇਹ ਗ੍ਰੈਂਡ ਟਰੰਕ ਵੀ ਸੀ। ਹਾਂਜੀ, ਗ੍ਰੈਂਡ ਟਰੰਕ ਰੋਡ ਜਿਹਨੂੰ ਕਹਿੰਦੇ ਆ, ਪੁਰਾਣਾ ਰੂਟ। ਗ੍ਰੈਂਡ ਟਰੰਕ ਕੱਚੀ ਸੀਗੀ, ਉਹਦੇ ਤੇ ਸਰਾਂ ਬਣੀ ਆ। ਹਾਂਜੀ, ਉਹਦੇ ਤੇ ਅਜੇ ਵੀ ਕਈ ਜਗ੍ਹਾ ਤੁਹਾਨੂੰ ਨਿਸ਼ਾਨ। ਇੱਕ ਆਹ ਸਰਾਂ ਆ, ਇੱਕ ਪਿੱਛੇ ਦੱਖਣੀ ਸਰਾਂ ਕਹਿੰਦੇ ਆ, ਲਾਂਬੜੇ ਤੋਂ ਪਰਲੇ ਪਾਸੇ ਨੂੰ ਹੈ, ਵੈਸਟ ਵੱਲ ਨੂੰ। ਅੱਛਾ, ਇੱਧਰੋਂ ਨਾ ਨਕੋਦਰੋਂ ਜਾਈਏ, ਲਾਂਬੜਾ ਆਉਂਦਾ ਤਾਂ ਉਸ ਤੋਂ ਪਾਸਲੇ ਪਾਸੇ ਜੇ ਨਕੋਦਰੋਂ ਕਪੂਰਥਲੇ ਨੂੰ ਜਾਈਏ, ਉਹ ਸੜਕ ਤੋਂ ਥੋੜ੍ਹਾ ਜਿਹਾ ਸੱਜਿਆ। ਨਕੋਦਰ ਵਾਲੀ ਸੜਕ ਤੇ ਜਲੰਧਰ ਤੇ ਨਕੋਦਰ ਆਹੋ ਹਟ ਕੇ ਆ। ਮੈਂ ਦੇਖੀ ਆ ਉਹ ਦੱਖਣੀ ਏਡੀ ਹੈ ਇਸੇ ਤਰ੍ਹਾਂ ਦੀ, ਲੇਕਿਨ ਉਹ ਇਹ ਚੀਜ਼ ਨਹੀਂ ਇਹਦੇ 'ਤੇ ਤਾਂ, ਕਿਉਂਕਿ ਜਿਹੜਾ ਪੱਥਰ ਲੱਗ ਗਿਆ ਨਾ ਆ ਕੇ, ਉਹਦੀ ਨਕਾਸ਼ੀ ਹੋਈ, ਦੂਸਰਾ ਹੋਇਆ, ਰੰਗ ਮਹਿਲ ਬਣਿਆ ਇਹਦੇ ਵਿੱਚ, ਸਾਰਾ ਕੁਛ ਆ। ਫਿਰ ਇਹਦੇ 'ਚ ਪਾਣੀ ਦਾ ਇੰਤਜ਼ਾਮ, ਮੈਂ ਕਿਤਾਬ ਵਿੱਚ ਲਿਖਿਆ ਨਾ ਅਸਮਾਨੀ ਖੂਹ ਦਾ। ਅਸਮਾਨੀ ਖੂਹ ਸੀਗਾ, ਪਾਣੀ ਉੱਚਾ ਕਰਕੇ ਨਾ ਹਲਟ ਉੱਪਰੋਂ ਛੱਡਦਾ ਸੀਗਾ ਪਾਣੀਆਂ, ਟਿੰਡਾਂ ਉੱਥੋਂ ਵਰਦੀਆਂ ਸੀਗੀਆਂ, ਉਹਦੇ ਵਿੱਚ ਦੀ ਕਿਸੇ ਤਰ੍ਹਾਂ ਆਉਂਦਾ ਹੋਊਗਾ। ਉਹ
ਪਾਈਪ ਜਿਨ੍ਹਾਂ ਦੇ ਘਰਾਂ ਦੀ ਪਹਿਲਾਂ ਜ਼ਮੀਨ ਸੀਗੀ ਨਾ ਕਾਲੀਆਂ ਦੀ, ਉਹਨਾਂ ਦੇ ਘਰਾਂ ਦੇ ਵਿੱਚ ਮੈਂ ਨਲ ਮੋਰੀਆਂ ਨੂੰ ਪਾਈਪ ਲੱਗੇ ਦੇਖੇ ਮਿੱਟੀ ਦੇ, ਜਿਹੜੇ ਉਹਨਾਂ ਦੀ ਜ਼ਮੀਨ ਵਿੱਚੋਂ ਨਿਕਲੇ, ਜਿਹਦੇ 'ਚ ਦੀ ਪਾਣੀ ਆਉਂਦਾ ਸੀ ਇੱਧਰ ਇੰਡੀਆ ਦੀ ਪਾਈਪ ਮੈਂ ਵੀ ਦੇਖੀ। ਅੱਛਾ, ਉਹ ਉਹਨਾਂ ਦੇ ਘਰਾਂ ਦੇ ਵਿੱਚ ਦੇਖਿਆ। ਫਿਰ ਚਾਚਾ ਜੀ ਨਾਲੇ- ਹੁਣ ਮੇਨਟੇਨ ਨਹੀਂ ਕੀਤੀਆਂ ਚੀਜ਼ਾਂ, ਇਹ ਕਿ ਹੈਗੀਆਂ ਰੱਖੀਆਂ? ਨਹੀਂ ਰੱਖੀਆਂ ਹੋਣਗੀਆਂ ਮਹਿਕਮਾ ਅਸਾਰ ਕਦੀਮਾਂ ਦੀਆਂ, ਫਿਰ ਜਿਹੜਾ ਆਰਕੋਲੋਜੀਕਲ ਡਿਪਾਰਟਮੈਂਟ ਹੈ ਉਹਨਾਂ ਦੀ ਹੈਗੀਆਂ ਹੋਣਗੀਆਂ। ਵੈਸੇ ਡਿਸਟਰਾਈ ਹੋ ਗਈ ਤਾਂ ਹੈ। ਹਾਂਜੀ ਉਹ ਮੈਂ ਉਹ ਤਾਂ ਤੁਹਾਨੂੰ ਦੱਸਦਾ, ਉਹ ਭਰਾ ਹੀ ਆਉਂਦਾ ਹੁੰਦਾ ਸੀ ਸਾਡੇ ਵੇਲੇ, ਮਤਲਬ ਉਹਨਾਂ ਦੀ ਔਲਾਦਾਂ ਤੋਂ ਚੱਲਦੀਆਂ ਰਹੀਆਂ। ਅੱਗੇ ਉਹ ਜਨਰੇਸ਼ਨ ਹਾਂ, ਉਹਨੇ ਆ ਕੇ ਕਹਿਣਾ ਲਾਲਾ ਦਾ ਬਾਗ ਹਰਿਆ ਲੈ ਰਹੇ, ਆ ਹੋਵੇ। ਮਾਂ ਨੇ ਕਹਿਣਾ ਇਹ ਕੋਲਾ ਐਡਾ ਹੋਣਾ, ਚਾਹੇ ਤਾਂ ਆਟੇ ਦਾ ਜਾਂ ਕਣਕ ਦਾ, ਉਹ ਭਰ ਕੇ ਦੇ ਦੇ। ਜਿੰਨੀ ਉਹ ਹਫ਼ਤੇ 'ਚ ਇੱਕ ਵਾਰੀ ਆਉਂਦਾ ਸੀ। ਉਹ ਹੁੰਦੇ ਸਨ। ਇਹ ਇੱਕ ਤਰ੍ਹਾਂ ਦਾ ਡਿਊ ਹੁੰਦਾ ਸੀ, ਹਾਂਜੀ ਹਾਂਜੀ, ਉਸੇ ਤੇ ਕੋਲ ਰਹਿੰਦੇ ਹੁੰਦੇ ਸੀ। ਬਿਲਕੁਲ। ਹਾਂ, ਹਾਂਜੀ, ਅੱਗੇ ਇਸ ਕੁਛ ਤਰ੍ਹਾਂ ਹੁੰਦਾ ਨਹੀਂ, ਸੀ। ਇਹ ਉਹ ਦੋ ਤਾਰਾ ਹੀ ਵਜਾਉਂਦੇ ਸੀ, ਉਹ ਭਰਾਈ ਜਿਹੜੇ ਸੀਗੇ, ਇੱਕ ਤਾਰਾ ਨਹੀਂ, ਉਹ ਦੋ ਤਾਰਾ ਹੀ ਉਹ ਹੈ। ਤਾਂ ਅਸਲ ਗੀਤ ਵਿੱਚ ਉਹ ਹੈ, ਕਿਉਂਕਿ ਮੈਂ ਆਪਣੀ ਮਾਂ ਤੋਂ ਭੈਣਾਂ ਤੋਂ ਛੋਟੇ ਹੁੰਦੇ ਵੀ ਸੁਣਿਆ ਸੁਣਿਆ ਸਾਰੇ। ਗੀਤ ਸੁਣਿਆ। ਇਹ ਪੁਰਾਣਾ ਗੀਤ ਹੈ, ਜਿਹੜੇ ਹੁਣ ਜਿਸ ਤਰ੍ਹਾਂ ਲੋਕ ਗੀਤ ਹੈਗੇ, ਪਤਾ ਨਹੀਂ ਕਿੰਨੇ ਕਿੰਨੇ 100 ਸਾਲ ਪੁਰਾਣੇ। ਇਹ ਹੈ, ਇਹ ਮੈਂ ਦੱਸਿਆ ਵੀ ਹੈ, ਕਈਆਂ ਨੂੰ ਸਮਝ ਹੀ ਨਹੀਂ ਸਕੇ, ਕੁਝ ਦਾ ਕੁਝ ਲਿਖਦਾ। ਤੁੰਬੀ ਦੱਸਦੀ ਏ ਭਾਵੇਂ ਜਿਸ ਵਿੱਚ ਹੋਏ ਕਮਜ਼ੋਰੀ, ਕੱਟ ਤੁੰਬੀ ਦੱਸਦੀ ਏ ਭਾਵੇਂ ਜਿਸ ਵਿੱਚ ਹੋਏ ਕਮਜ਼ੋਰੀ। आ एक में हो जाइए हानिया